ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆਂ। ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੀ ਹਕੂਮਤ ਵੱਲੋਂ ਸਿੱਖ ਵਿਰਸੇ ਨੂੰ ਸਾਂਭਣ ਦੇ ਲਈ ਬੜੇ ਗੰਭੀਰ ਯਤਨ ਕੀਤੇ ਜਾ ਰਹੇ ਨੇ। ਲਾਹੌਰ ਕਿਲੇ ਵਿੱਚ ਸਥਾਪਿਤ ਇੱਕ ਜਿਹੜੀ ਸਿੱਖ ਆਰਟ ਗੈਲਰੀ ਨੂੰ ਨਵੀਂ ਦਿੱਖ ਦਿੱਤੀ ਗਈ। ਅਸੀਂ ਇਹਨਾਂ ਯਤਨਾਂ ਲਈ ਪਾਕਿਸਤਾਨ ਦੀ ਹਕੂਮਤ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਿਊਅਰਸ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਤਿਹਾਸ ਦੇ ਵਿੱਚ ਉਹੀ ਕੌਮਾਂ ਫਖਰ ਦੇ ਨਾਲ ਜੀ ਸਕਦੀਆਂ ਨੇ, ਆਪਣੀਆਂ ਜਨਰੇਸ਼ਨਸ ਨੂੰ ਫਖਰ ਦੇ ਸਕਦੀਆਂ ਨੇ, ਜਿਹੜੀਆਂ ਆਪਣੇ ਵਿਰਸੇ, ਆਪਣੇ ਵਿਰਾਸਤ, ਆਪਣੀ ਤਾਰੀਖ ਉਸ ਦਾ ਫਖਰ ਕਰਨ। ਇਹ ਮੈਂ ਖੁਸ਼ਕਿਸਮਤੀ ਕਹਾਂਗਾ। ਬੇਸ਼ੱਕ ਬਦਕਿਸਮਤੀ ਤਾਂ ਇਹ ਹੈ ਕਿ 1947 ਦੇ ਦੌਰ 'ਚ ਅਸੀਂ ਆਪਣੀ ਸਿਆਸੀ ਹੋਣੀ ਨਹੀਂ ਸਿਰਜ ਸਕੇ। ਨਤੀਜੇ ਦੇ ਤੌਰ 'ਤੇ ਅਸੀਂ ਭਾਰਤ ਦੀ ਕੈਦ ਵਿੱਚ ਫਸੇ, ਅੰਗਰੇਜ਼ਾਂ ਦੀ ਗੁਲਾਮੀ 'ਚੋਂ ਨਿਕਲ ਕੇ ਇੱਕ ਨਵੀਂ ਗੁਲਾਮੀ ਦੇ ਵਿੱਚ ਆਏ। ਬੇਸ਼ੱਕ ਉਦੋਂ ਸਾਡੀ ਲੀਡਰਸ਼ਿਪ ਤੋਂ ਜਿਹਨੂੰ ਵਰਤ ਕੇ ਗਾਂਧੀ ਔਰ ਨਹਿਰੂ ਨੇ ਨਾ ਸਿਰਫ ਸਾਨੂੰ ਮਹਿਰੂਮ ਕੀਤਾ ਸਾਡੀ ਕਿਸੇ ਪੋਲੀਟੀਕਲ ਜਿਹੜੀ ਹੈ ਉਹ ਹੋਣੀ ਸਿਰਜਣ ਤੋਂ, ਪਾਕਿਸਤਾਨ ਦਾ ਵਿਰੋਧ ਵੀ ਕਰਵਾਇਆ ਔਰ ਲੰਬਾ ਵਕਤ ਸਾਡੀ ਇੱਕ ਜਨਰੇਸ਼ਨ ਜਿਹੜੀ 47 ਦੀ ਵੰਡ ਦਾ ਸ਼ਿਕਾਰ ਹੋਈ, ਉਹ ਉਸ ਪਾਠ ਦੀ ਤਕਲੀਫ ਨੂੰ ਵੀ ਦੋਵੇਂ ਹੀ ਪੰਜਾਬ ਭੋਗਦੇ ਰਹੇ, ਕਿਉਂਕਿ ਅਸੀਂ ਇੱਕ ਦੂਸਰੇ ਪ੍ਰਤੀ ਜਿਸ ਕਿਸਮ ਦਾ ਜਿਹੜਾ ਉਹ ਵਹਿਸ਼ਿਆਨਾ ਸਲੂਕ ਇੱਕ ਦੂਜੇ ਨਾਲ ਕੀਤਾ, ਕਤਲੋਗਾਰਦ ਕੀਤਾ। ਲੇਕਿਨ ਮੈਂ ਸਮਝਦਾ ਹਾਂ ਵੀ ਕੁਝ ਚੀਜ਼ਾਂ ਬੇਸ਼ੱਕ ਉਦੋਂ ਇਹ ਜਾਪਿਆ ਕਿ ਭਾਈ ਸਾਡਾ ਸਭ ਕੁਝ, ਔਰ ਅਰਦਾਸ ਵਿੱਚ ਵੀ ਅਸੀਂ ਮੰਗਦੇ ਹਾਂ ਅੱਜ ਤੱਕ ਵੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵੀ ਕੋਈ, ਕਿਉਂਕਿ ਹੁੰਦਾ ਤਾਂ ਅਲਟੀਮੇਟਲੀ ਅਕਾਲ ਪੁਰਖ ਦੀ ਖੇਡ ਹੈ, ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਕਿ ਇਹ ਵੀ ਬਲੈਸਿੰਗ ਇਨ ਡਿਸਗਾਈਜ਼ ਹੀ ਕੋਈ ਹੋਈ ਹੈ ਸਾਡੇ ਲਈ। ਕਿਉਂਕਿ ਇੱਕ ਪਾਸੇ ਜਿਨ੍ਹਾਂ ਨਾਲ ਆਪਣੀ ਕਿਸਮਤ ਅਸੀਂ ਜੋੜੀ ਔਰ ਜਿੱਥੇ ਜਾ ਕੇ ਸਾਰੀ ਕੌਮ ਇੱਥੋਂ ਜਾ ਕੇ ਜਿਸ ਨੂੰ ਉਹਨਾਂ ਨੇ ਆਪਣਾ ਮੁਲਕ ਕਹਿਣ ਦੀ ਕੋਸ਼ਿਸ਼ ਕੀਤੀ, ਉੱਥੇ ਤਾਂ ਜਿਹੜਾ ਸਾਡਾ 4-5 ਸਦੀਆਂ ਦਾ ਖਜ਼ਾਨਾ ਸੀ ਉਹ ਤਾਂ ਜੂਨ 84 ਦੇ ਫੌਜੀ ਹਮਲੇ ਵੇਲੇ ਅਕਾਲ ਤਖਤ ਤਾਂ ਡਿਸਟਰੋਏ ਕੀਤਾ। ਸਿੱਖ ਰੈਫਰੈਂਸ ਲਾਇਬ੍ਰੇਰੀ, ਸਿੱਖ ਆਰਕਾਈਵਜ਼ ਨੂੰ ਲੁੱਟ ਕੇ ਲਿਜਾ ਕੇ ਸਾਡੇ ਜਿੰਨੀ ਵੀ ਡਾਕੂਮੈਂਟਡ ਪਾਰਟ ਸੀ, ਕੋਈ ਹੁਕਮਨਾਮੇ, ਕੋਈ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਉਸ ਤੋਂ ਸਾਨੂੰ ਮਹਿਰੂਮ ਕੀਤਾ। ਦੂਸਰੇ ਪਾਸੇ ਜਿਹਨੂੰ ਅਸੀਂ ਇਹ ਸਮਝਦੇ ਸੀ ਕਿ ਭਾਈ ਅਸੀਂ ਸਭ ਕੁਝ ਗਵਾ ਲਿਆ, ਪਾਕਿਸਤਾਨ ਦੇ ਵਿੱਚ ਚਲਾ ਗਿਆ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਸਿੱਖ ਰਾਜ ਵੇਲੇ ਦਾ ਜਿਹਨੂੰ ਅਸੀਂ ਵਿਰਸਾ, ਇੱਕ ਤਾਂ ਰਿਲੀਜੀਅਸ ਪਾਰਟ ਹੈ, ਧਾਰਮਿਕ ਗੁਰਦੁਆਰੇ ਨੇ 174 ਇਤਿਹਾਸਕ ਗੁਰਦੁਆਰੇ ਜਿਹੜੇ ਪਾਕਿਸਤਾਨ ਨੇ ਉਹਨਾਂ ਦੇ ਵੈਕੂਇਸ ਟਰਸਟ ਪ੍ਰਾਪਰਟੀ ਬੋਰਡ ਦੇ ਥੱਲੇ ਗੁਰਦੁਆਰਿਆਂ ਦੀ ਮਲਕੀਅਤ ਜ਼ਮੀਨਾਂ ਨੇ, ਗੁਰਦੁਆਰੇ ਨੇ, ਜਿਨ੍ਹਾਂ ਜੋ ਆਲਮੋਸਟ ਮੇਰਾ ਖਿਆਲ ਹੈ ਵੀ 15 ਤੋਂ ਜ਼ਿਆਦਾ ਹੁਣ ਫੁੱਲੀ ਫੰਕਸ਼ਨਲ ਨੇ। ਔਰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਜਾਂ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦਾ ਜ਼ਿਕਰ ਅਸੀਂ ਕਰਦੇ ਹਾਂ ਕਿ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਉਸ ਨੂੰ ਜਿਹੜਾ ਹੈ ਉਹ ਸਥਾਪਿਤ ਕੀਤਾ। ਲੇਕਿਨ ਦੂਸਰਾ ਪਾਸਾ ਸਾਡਾ ਹੈਰੀਟੇਜ, ਧਰਮ ਦੀਆਂ ਧਾਰਮਿਕ ਥਾਵਾਂ ਮਜ਼ਹਬ ਦੇ 'ਚ ਯਕੀਨ ਰੱਖਣ ਵਾਲਿਆਂ ਲਈ ਜ਼ਰੂਰੀ ਹੁੰਦੀਆਂ ਨੇ, ਉਹਨਾਂ ਦੀ ਇੰਸਪੀਰੇਸ਼ਨ ਹੁੰਦੀ ਹੈ। ਪਰ ਜਿਹੜੀ ਤੁਹਾਡੀ ਵਿਰਾਸਤ ਪ੍ਰਾਈਡ ਵੀ ਤੁਹਾਨੂੰ ਦਿੰਦੀ ਹੈ, ਉਹ ਤੁਹਾਡਾ ਵਿਰਸਾ ਹੁੰਦਾ। ਔਰ ਜਿਹੜਾ ਸਿੱਖ ਰਾਜ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹੀ ਅੱਜ ਦਾ ਵੱਡਾ ਹਿੱਸਾ ਜਿਹੜਾ ਜਿਹਦੇ 'ਚ ਪਾਕਿਸਤਾਨੀ ਸਾਰਾ ਪੰਜਾਬ ਔਰ ਦਰਾ ਖੈਬਰ ਤਾਂ ਖੈਬਰ ਪਖਤੂਨਖਵਾ ਸੂਬਾ ਇਹ ਸ਼ਾਮਲ ਸੀ, ਸਿੰਧ ਦਾ ਇੱਕ ਵੱਡਾ ਹਿੱਸਾ ਜਾਂ ਬਲੋਚਿਸਤਾਨ ਉਹਦਾ ਹਿੱਸਾ ਨਹੀਂ ਸੀ। ਇਹ ਸਾਰੇ ਦੇ ਵਿੱਚ ਸਾਡਾ ਸਾਰਾ ਵਿਰਸਾ ਖਿਲ ਰਿਹਾ ਹੋਇਆ। ਔਰ ਲਾਹੌਰ ਫੋਰਟ, ਸ਼ਾਹੀ ਕਿਲ੍ਹਾ, ਜਿਹੜਾ ਇਕੱਲਾ ਪੰਜਾਬ ਦੇ ਬਾਦਸ਼ਾਹਾਂ ਦੇ ਵੇਲੇ ਹੀ ਨਹੀਂ ਰਿਹਾ ਜਾਂ ਸਿੱਖ ਰਾਜ ਵੇਲੇ, ਕਿਸੇ ਜ਼ਮਾਨੇ 'ਚ ਮੁਗਲਾਂ ਦੇ ਵੇਲੇ ਅਕਬਰ ਜਾਂ ਜਹਾਂਗੀਰ ਭਾਰਤ ਦੀ ਕੈਪੀਟਲ ਵਾਂਗ ਸੀ ਔਰ ਉਹ ਉਹਦਾ ਇੱਕ ਆਪਣਾ ਪ੍ਰਾਈਡ ਹੈ। ਹੁਣ ਲਾਹੌਰ ਸ਼ਾਹੀ ਕਿਲ੍ਹੇ 'ਚ ਜਿੱਥੇ 1799 ਤੋਂ 1849 ਤੱਕ ਸਿੱਖ ਰਾਜ ਸਰਕਾਰੇ ਖਾਲਸਾ ਦਾ ਹੈੱਡਕੁਆਟਰ ਸੀ, ਇੱਕ ਇਹ ਦੁਖਾਂਤਕ ਕਹਾਣੀ ਹੈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਐਂਡ ਹੋਇਆ, ਫਰੈਟਰੀਸਾਈਡਲ ਵਾਰ, ਪੈਲੇਸ ਇੰਟਰੀਗ, ਕਿਵੇਂ ਉਹਨਾਂ ਦੇ ਛੋਟੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਜਲਾਵਤਨੀ ਦੇ ਵਿੱਚ ਅੰਗਰੇਜ਼ ਇੰਗਲੈਂਡ ਲੈ ਗਏ, ਕਦੇ ਉਹਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ। ਉਹਦੀ ਮਾਂ ਮਹਾਰਾਣੀ ਜਿੰਦਾ ਨਾਲ ਕਿ ਉਹ ਇੱਕ ਦੁਖਦ ਚੈਪਟਰ ਹੈ ਸਾਰਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਇੰਗਲੈਂਡ ਗਏ ਆਪਣੇ ਨਾਲ
ਜਿਹੜੇ ਕੁਛ ਉਹਨਾਂ ਦੇ ਜਿਹੜੀਆਂ ਆਇਲ ਪੇਂਟਿੰਗ ਕੋਈ ਹੋਰ ਚੀਜ਼ਾਂ ਜਿਹੜੀਆਂ ਰਾਜ ਦਰਬਾਰ ਦੀਆਂ ਸੀ ਉਹਨਾਂ ਦੇ ਕੋਲ ਸੀ। ਬਾਅਦ ਦੇ ਵਿੱਚ ਇੰਗਲੈਂਡ 'ਚ ਉਹਨਾਂ ਨੇ ਈਸਾਈ ਲੜਕੀ ਨਾਲ ਵਿਆਹ ਕੀਤਾ, ਉਹਨਾਂ ਦੇ ਬੇਟੇ ਬੇਟੀਆਂ ਹੋਈਆਂ, ਭਾਵੇਂ ਅੱਜ ਉਹਨਾਂ ਦਾ ਕੋਈ ਡਾਇਰੈਕਟ ਡਿਸੈਂਡੈਂਟ ਨਹੀਂ ਹੈ। ਔਰ ਲੇਟੈਸਟ ਜਿਹੜੀ ਉਹਨਾਂ ਦੀ ਡਾਟਰ ਸ਼ਹਿਜ਼ਾਦੀ ਬੰਮਾ ਜਿਹੜੀ ਲਾਹੌਰ ਦੇ ਵਿੱਚ ਰਹੀ 1950s ਤੱਕ, ਮੇਰੇ ਖਿਆਲ 50 ਮੇਰੇ ਕੋਲ ਸਾਹਮਣੇ ਸਨ ਨਹੀਂ ਹੈ, 1956 ਜਾਂ ਦੂਜੇ 'ਚ ਉਹਨਾਂ ਦੀ ਮੌਤ ਹੋਈ। ਉਹਨਾਂ ਨੇ ਮੈਡੀਕਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਸੁਦਰਲੈਂਡ ਜਾਂ ਉਹਨਾਂ ਦਾ ਕੀ ਨਾ ਉਹਦੇ ਨਾਲ ਵਿਆਹ ਕੀਤਾ ਸੀ। ਹੁਣ ਉਹ ਉੱਥੇ ਬੈਠੀ ਰਹੀ, ਉਹਨੇ ਬਹੁਤ ਸਾਰਾ ਉਹ ਇੰਗਲੈਂਡ ਤੋਂ ਵੀ ਔਰ ਉਹਨਾਂ ਦੀਆਂ ਦੂਸਰੀ ਬੇਟੀ ਸੋਫੀਆ ਔਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਸੀ, ਕਿਉਂਕਿ ਅਖੀਰ ਦੇ ਵੇਲੇ ਜਿਹੜੀਆਂ ਉਹਨਾਂ ਨੇ ਕਰੀਮ ਬਖਸ਼ ਜਿਹੜਾ ਜਿਹਨੇ ਬਹੁਤ ਖਿਦਮਤ ਵੀ ਕੀਤੀ ਸ਼ਹਿਜ਼ਾਦੀ ਬੰਬਾਂ ਦੀ ਔਰ ਅਦਰਵਾਈਜ਼ ਵੀ ਜਿਹੜਾ ਉਹ ਲਾਇਲ ਸੀ, ਸਾਰੇ ਨੂੰ ਸਮਝਦਾ ਸੀ, ਉਹਨੇ ਸਾਰਾ ਕੁਝ ਉਹਦੇ ਨਾਂ ਕਰਕੇ ਉਹਨੇ ਅਖੀਰਲੇ ਸਾਹ ਸ਼ਹਿਜ਼ਾਦੀ ਬੰਬਾਂ ਨੇ ਲਾਹੌਰ ਦੇ ਵਿੱਚ ਲਏ। ਔਰ ਕਰੀਮ ਬਖਸ਼ ਤੋਂ ਫਿਰ ਪਾਕਿਸਤਾਨ ਦੀ ਹਕੂਮਤ ਨੇ ਕੁਝ ਸਟੱਫ ਹੋ ਤੇ ਕੁਝ ਜਿਹੜਾ ਪਹਿਲਾਂ ਹੀ ਲਾਹੌਰ ਦੇ ਕਿਲੇ 'ਚ ਸੀ, ਔਰ ਪਾਕਿਸਤਾਨ ਦੀ ਹਕੂਮਤ ਨੇ ਬੜੀ ਵਾਈਜ਼ਲੀ ਉਸ ਕਿਲੇ ਦੇ ਵਿੱਚ ਜਿਹੜੀ ਇੱਕ ਅਲੱਗ ਸਿੱਖ ਗੈਲਰੀ ਬਣਾਈ ਹੋਈ ਹੈ, ਜਿਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਰੀਮ ਬਖਸ਼ ਰਾਹੀਂ ਉਹਨਾਂ ਤੱਕ ਪਹੁੰਚੀਆਂ ਔਰ ਕੁਝ ਓਰੀਜਨਲ ਜਿਹੜੀਆਂ ਸੀ ਉਹਨਾਂ ਦਾ ਡਿਸਪਲੇ। ਔਰ ਅੱਜ ਜਿਹੜੀ ਖਬਰ ਮੇਨ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਲੱਗੀ ਹੈ, ਲਾਹੌਰ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਨੂੰ ਦਿੱਤੀ ਨਵੀਂ ਦਿੱਖ, ਔਰ ਬਹੁਤ ਸਾਰੀਆਂ ਦਰਸ਼ਕ ਦੇਖ ਸਕਦੇ ਨੇ ਕਿ ਇਹਨਾਂ ਦੇ ਵਿੱਚ ਔਰ ਇਹ ਹੈ ਕਿ ਵੀ ਪਾਕਿਸਤਾਨ ਦਾ ਜਿਹੜਾ ਆਰਕੀਓਲੋਜੀਕਲ ਡਿਪਾਰਟਮੈਂਟ ਹੈ ਔਰ ਮਿਊਜ਼ੀਅਮ, ਉਹਨਾਂ ਨੇ ਲਾਹੌਰ ਦੇ ਸ਼ਾਹੀ ਕਿਲੇ 'ਚ ਜਿਹੜੀ ਸਿੱਖ ਗੈਲਰੀ ਹੈ ਉਹਨੂੰ ਇੱਕ ਨਵੀਂ ਦਿੱਖ ਦਿੱਤੀ ਹੈ, ਜਿਹੜਾ ਇਸ ਵੇਲੇ ਜਿਹੜੇ ਵਿਜ਼ਿਟਰ ਨੇ ਉਹਨਾਂ ਦੇ ਲਈ ਬਹੁਤ ਅਟਰੈਕਸ਼ਨ ਹੈ। ਗੈਲਰੀ 'ਚ ਪ੍ਰਿੰਸੈਸ ਬੰਬਾਂ ਕਲੈਕਸ਼ਨ ਨਾਂ ਹੇਠ ਮਹਾਰਾਜਾ ਰਣਜੀਤ ਸਿੰਘ ਤੇ ਲਾਹੌਰ ਦਰਬਾਰ ਨਾਲ ਸੰਬੰਧਿਤ ਲਗਾਈ ਗਈ ਐਗਜ਼ੀਬਿਸ਼ਨ 'ਚ ਕਈ ਇਤਿਹਾਸਕ ਨਿਸ਼ਾਨੀਆਂ ਸ਼ਾਮਲ ਕੀਤੀਆਂ ਗਈਆਂ ਨੇ। 88 ਦੇ ਕਰੀਬ ਉਹ ਨਿਸ਼ਾਨੀਆਂ ਨੇ ਜਿਹੜਾ ਕੌਮੀ ਖਜ਼ਾਨਾ ਹੈ, ਜਿਨ੍ਹਾਂ ਦੇ ਨੂੰ ਜਿਹੜਾ ਜਿਵੇਂ ਮੈਂ ਦੱਸਿਆ ਕਿ ਸ਼ਹਿਜ਼ਾਦੀ ਸੋਫੀਆ ਸਦਰਲੈਂਡ ਦੇ ਰਾਹੀਂ ਇਹ ਉਹਨਾਂ ਦੀ ਰਾਖੀ ਰਹੀ। ਇਹਨਾਂ 'ਚ ਸਿੱਖ ਰਾਜ ਵੇਲੇ ਦੇ ਯੂਰਪੀ ਚਿੱਤਰਕਾਰਾਂ ਵੱਲੋਂ ਬਣਾਏ ਬੇਸ਼ਕੀਮਤੀ 18 ਆਇਲ ਪੇਂਟਿੰਗਸ, ਇਹ ਯੂਰਪ ਦੇ ਜਿਹੜੇ ਵਿਜ਼ਿਟ ਕਰਦੇ ਸੀ ਉਹਨਾਂ ਨੇ ਆਇਲ ਪੇਂਟਿੰਗਸ ਬਣਾਈਆਂ ਹੋਈਆਂ, ਉਹ ਨੇ 18 ਆਇਲ ਪੇਂਟਿੰਗਸ ਨੇ, 14 ਜਲ ਚਿੱਤਰ ਨੇ, ਵਾਟਰ ਪੇਂਟ ਹੈ, 22 ਜਿਹੜੇ ਨੇ ਉਹ ਹਾਥੀ ਦੰਦ ਦੇ ਨਾਲ ਬਣੀਆਂ ਹੋਈਆਂ ਪੇਂਟਿੰਗਸ ਨੇ, ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ, 17 ਪਿਕਚਰਸ ਨੇ, 10 ਜਿਹੜੀਆਂ ਮੈਟਲ ਨਾਲ ਬਣੇ ਹੋਏ ਮਾਡਲ ਨੇ ਤੇ 7 ਹੋਰ ਚੀਜ਼ਾਂ ਨੇ। ਔਰ ਇਹਨਾਂ 'ਚ ਜਿਹੜੀਆਂ ਆਇਲ ਪੇਂਟਿੰਗਸ ਨੇ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਵਾਲੀ ਪੇਂਟਿੰਗ, ਮਹਾਰਾਜਾ ਸ਼ੇਰ ਸਿੰਘ ਦੀ ਕੌਂਸਲ, ਸ਼ੇਰੇ ਪੰਜਾਬ ਦੀ ਅੰਮ੍ਰਿਤਸਰ ਦਰਬਾਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਿਆਂ ਦੀ ਪੇਂਟਿੰਗ, ਫਿਰ ਸ਼ਹਿਜ਼ਾਦਾ ਦਲੀਪ ਸਿੰਘ ਘੋੜੇ 'ਤੇ ਸਵਾਰੀ ਕਰ ਰਿਹਾ ਉਹ ਪੇਂਟਿੰਗ, ਉਹਨਾਂ ਦਾ ਪੁੱਤਰ ਫਰੈਡਰਿਕ ਦਲੀਪ ਸਿੰਘ, ਔਰ ਇਸੇ ਤਰ੍ਹਾਂ ਡੋਗਰਿਆਂ ਦਾ ਉਹਨਾਂ ਨਾਲ ਸ਼ੇਰ ਸਿੰਘ ਅਟਾਰੀ ਵਾਲਾ, ਚਤਰ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ, ਜਨਰਲ ਹਰੀ ਸਿੰਘ ਨਲਵਾ, ਇਹਨਾਂ ਦੀਆਂ ਸਭ ਦੀਆਂ ਪੇਂਟਿੰਗਸ। ਔਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਲਿਬਾਸ 'ਚ ਹਾਥੀ 'ਤੇ ਬੈਠਿਆਂ ਦੀ ਸਿਲਵਰ ਪੇਂਟਿੰਗ, ਤੇ ਮੁਹੰਮਦ ਬਖਸ਼ ਨਕਾਸ਼ ਨੇ ਜਿਹੜਾ ਸ਼ੇਰੇ ਪੰਜਾਬ ਦੇ ਦਰਬਾਰ 'ਚ ਮੌਜੂਦ ਲਗਭਗ ਸਾਰੇ ਜਰਨੈਲਾਂ ਤੇ ਆਫੀਸਰਸ ਦੇ ਨਾਂ ਜਿਹੜੀ ਹੈ ਉਹਨਾਂ ਦੀ ਪੇਂਟਿੰਗ ਲਿਖੀ ਹੈ ਉਹ ਵੀ। ਔਰ ਇਹਨਾਂ 'ਚ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਈਵਨ ਉਹਨਾਂ ਦੇ ਐਨਸੈਸਟਰਸ ਦਾ ਜਿਹੜਾ ਹਿਸਾਬ ਕਿਤਾਬ ਲਿਖਿਆ ਜਾਂਦਾ ਹੈ, ਜਿਹਨੂੰ ਅਸੀਂ ਜਿਹੜਾ ਉਹ ਕਹਿੰਦੇ ਹਾਂ ਕਿ ਭਾਈ ਉਹਨਾਂ ਦਾ ਖਾਨਦਾਨੀ ਰਿਕਾਰਡ। ਔਰ ਇਸੇ ਤਰ੍ਹਾਂ ਰਾਣੀ ਜਿੰਦ ਕੌਰ ਦੇ ਸਫੇਦ ਸੰਗਮਰਮਰ ਦੇ ਤਰਾਸ਼ੇ ਹੱਥ ਤੇ ਮਹਾਰਾਜੇ ਦੀ ਅਖਰੋਟ ਦੀ ਲੱਕੜੀ ਨਾਲ ਬਣੀ ਕੁਰਸੀ, ਜਿਸ ਤੇ 2 ਮੋਰ ਬੰਸਰੀ ਵਜਾਉਂਦੇ ਨੇ ਔਰ ਨਾਲ ਇੱਕ ਆਦਮੀ ਔਰ 2 ਔਰਤਾਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਨੇ, ਇਹ ਵੀ ਖਿੱਚ ਦਾ ਕਾਰਨ ਬਣੀ ਹੈ। ਔਰ ਜਿਵੇਂ ਮੈਂ ਦੱਸਿਆ ਕਿ ਭਾਈ ਜਦੋਂ ਸ਼ਹਿਜ਼ਾਦੀ ਬੰਬਾਂ ਭਾਰਤ 'ਚ ਆਈ ਸੀ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੋਨੇ ਨਾਲ ਲਿਖੇ ਸ਼ਾਹੀ ਫਰਮਾਨ, ਪੇਂਟਿੰਗਸ, ਹੀਰੇ ਮੋਤੀ ਜੜੀਆਂ ਸ਼ਾਹੀ ਪੁਸ਼ਾਕਾਂ, ਹੀਰਿਆਂ ਦੇ ਹਾਰ, ਇਹ ਸਾਰੀਆਂ ਤੇ ਬਾਕੀ ਕੁਝ ਅਰਬੀ 'ਚ ਲਿਖੇ ਦਸਤਾਵੇਜ਼ ਵੀ ਨੇ, ਇਹ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਇੱਕ ਬੜੇ ਇਹ ਫਾਰਸੀ ਔਰ ਅੰਗਰੇਜ਼ੀ ਦੇ ਵੀ ਵਿਦਵਾਨ ਸੀ ਕਰੀਮ ਬਖਸ਼ ਸੁਪਰਾ, ਲੇਕਿਨ ਮਤਲਬ ਉਹਨਾਂ ਨੇ ਇੰਨੀ ਖਿਦਮਾਤ ਕੀਤੀਆਂ ਕਿ ਇਹ ਸਾਰੀਆਂ ਉਹਨਾਂ ਨੇ ਕਰੀਮ ਬਖਸ਼ ਦੇ ਨਾਂ ਹੀ ਕੀਤੀਆਂ, ਕਿਉਂਕਿ ਸ਼ਹਿਜ਼ਾਦੀ ਦੀ ਆਪਣੀ ਕੋਈ ਔਲਾਦ ਨਹੀਂ ਸੀ। ਔਰ ਇਹ ਜਦੋਂ ਕਿ ਦਿੱਤੀ ਗਈ ਉਹਨਾਂ ਨੂੰ ਕਰੀਮ ਬਖਸ਼ ਨੂੰ, ਮੌਕੇ 'ਤੇ 2 ਗਵਾਹ ਮੌਜੂਦ ਸਨ, ਵਕੀਲ ਮਨਜ਼ੂਰ ਅਨਾਮ
ਤੇ ਵਕੀਲ ਮੁਵੱਲਸ ਹੁਸੈਨ ਔਰ ਆਪਣੀ ਸ਼ਾਹੀ ਕੋਠੀ ਜਿਹੜੀ ਗੁਲਜ਼ਾਰ ਮਾਡਲ ਟਾਊਨ ਦੇ ਪਲਾਟ ਨੰਬਰ ਇੰਨੇ 'ਚ ਬਣੀ ਹੈ, ਇਹ ਵੀ ਜਿਹੜੀਆਂ ਨੇ ਉਹਨੇ ਕਰੀਮ ਬਖਸ਼ ਦੇ ਨਾਂ ਕੀਤੀ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਿੱਥੇ ਇੱਕ ਪਾਸੇ ਭਾਰਤੀ ਹਕੂਮਤ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕਰਕੇ ਸਾਡੇ ਇਤਿਹਾਸਕ ਵਿਰਸੇ ਨੂੰ ਲੁੱਟਿਆ, ਔਰ ਦੂਜੇ ਪਾਸੇ ਉਸ ਕਿਸਮ ਦੀ ਕਾਰ ਸੇਵਾ ਦੇ ਨਾਂ ਥੱਲੇ ਸ਼੍ਰੋਮਣੀ ਕਮੇਟੀ ਵੀ ਆਪਣੇ ਵਿਰਸੇ ਨੂੰ ਡਿਸਟਰੋਏ ਕਰਨ ਤੇ ਲੱਗੀ ਹੋਈ ਹੈ। ਪਾਕਿਸਤਾਨ ਦੇ ਵਿੱਚ ਇਹ ਦਿਲਚਸਪੀ ਔਰ ਇਹ ਸਾਨੂੰ ਫਖਰ ਵੀ ਦਿੰਦਾ ਹੈ ਜਦੋਂ ਕੋਈ ਵੀ ਸਿੱਖ ਲਾਹੌਰ ਵਿਜ਼ਿਟ ਕਰੇਗਾ, ਲਾਹੌਰ ਸ਼ਾਹੀ ਕਿਲੇ 'ਚ ਜਾਏਗਾ, ਉਸ ਨੂੰ ਆਪਣੀ ਮੌਜੂਦਾ ਗੁਲਾਮੀ ਦਾ ਅਹਿਸਾਸ ਵੀ ਹੋਏਗਾ ਕਿ ਕਦੇ ਅਸੀਂ ਵੀ ਇਸ ਧਰਤੀ ਦੇ ਉੱਤੇ ਜਿਹੜਾ ਰਾਜ ਕਰਨ ਵਾਲੇ ਲੋਕ ਸੀ, ਅਸੀਂ ਗੁਲਾਮ ਨਹੀਂ ਹੈ। ਔਰ ਇਹ ਜਿਹੜੀ ਹੈ ਮੋਟੀਵੇਸ਼ਨ ਵੀ ਹੋਏਗੀ ਖਾਲਿਸਤਾਨ ਦੀ ਆਜ਼ਾਦੀ ਲਈ, ਤਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾ ਸਕੀਏ। ਸੋ ਥੈਂਕ ਯੂ ਪਾਕਿਸਤਾਨ, ਥੈਂਕ ਯੂ ਪਾਕਿਸਤਾਨੀ ਆਵਾਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।